ਮਾਈ ਇੱਕ ਨਾ ਘੁੰਮਣ ਸਾਹਿਬ ਮੈਂ ਬਾਹਰ ਲਈ ਰਾਏ ਚੋਂ ਅੱਛਾ ਫੈਕਟਰੀ ਤੋਂ ਆਉਂਦਾ ਸਾਂ ਪਿਆ, ਉਹਨੇ ਮੈਨੂੰ ਹੱਥ ਇੰਝ ਦਿੱਤਾ ਜਿਵੇਂ ਸਕੂਟਰ ਇਹਦਾ ਮੇਰੇ ਕੋਲ। ਅੱਛਾ ਤੇ ਉਹ ਵਿਚਾਰੀ ਉਂਝ ਹੀ ਲੇਟ ਹੋਈ ਸੀ। ਅੱਛਾ ਮੈਂ ਆਖਿਆ ਜੀ ਹਾਂਜੀ ਮੈਨੂੰ ਵੀ ਲੈ ਚੱਲ। ਮੈਂ ਆਖਿਆ ਸਾਰਾ ਰੋਡ ਪੱਟੇ ਆ ਤੇ ਸਕੂਟਰ ਵੀ ਮਾੜਾ ਜਿਹਾ, ਤੁਹਾਨੂੰ ਕਿੱਥੇ ਲੈ ਜਾ? ਹਾਂਜੀ ਇਹ ਮੈਨੂੰ ਭਾ ਮੈਂ ਅੱਧਾ ਭਾਰ ਪਾ ਲਾਂਦੀ ਭਾ ਤੂੰ। ਮੈਂ ਆਖਿਆ ਲਾ ਬਹਿ ਜਾਓ। ਬਹਿ ਗਏ ਨਾ। ਮੈਂ ਮਾਈ ਇਹਨਾਂ ਨੇ ਡੱਕਿਆ ਤੇ ਬੜੇ ਮਤੇ ਤਰੀਕੇ ਨਾਲ ਪੁੱਛਾਂ ਮੈਨੂੰ ਜਾਣਦੇ ਵੀ ਹੈ ਨੇ ਕਿ ਨਹੀਂ। ਅੱਛਾ ਮੈਂ ਪੁੱਛਣਾ ਬੇ ਜੀ ਮੈਨੂੰ ਸਿਆਣਿਆ ਜੇ ਆ ਕਾਸਮਾਬਾਦ ਦਾ ਬੰਦਾ ਜਾਣਨੀ ਆ ਮੈਂ। ਅੱਛਾ ਤੂੰ ਇਹਨੂੰ ਕੀ ਸ਼ੱਕ ਹੈ? ਮੈਂ ਇੰਜ ਹੀ ਤੇਰੇ ਪਿੱਛੇ ਬਹਿ ਗਈ। ਅੱਛਾ ਵਾਹ। ਮੈਂ ਹੋ ਸਕਦਾ ਜਾਣਦੇ ਹੀ ਹੋਣ। ਫਿਰ ਮੈਨੂੰ ਦਲੀਲ ਆਈ। ਮੈਂ ਆਖਿਆ ਜੇ ਜਾਣਦੇ ਹੁੰਦੇ ਨਾ ਤੇ ਮੇਰੇ ਅੱਬੇ ਰਹਿੰਦੀ ਨਾ ਮੇਰੇ ਨਾਲ ਕੋਈ ਨਾ ਕੋਈ ਗੱਲ ਕਰਨੀ। ਜੀ ਜੀ ਉਹ ਵੀ ਲੰਬੜਦਾਰ ਸਨ। ਅੱਛਾ ਉਹਨਾਂ ਕੋ ਮੈਂ ਝੱਟ ਬਾਅਦ ਫਿਰ ਸ਼ੈਤਾਨੀ ਆਈ। ਮੈਂ ਪੁੱਛਿਆ, ਮੈਂ ਆਖਿਆ ਦੱਸੋ ਤੇ ਸਹੀ ਮਤੇ ਕੌਣ ਆ ਮੈਂ? ਆਇਆ ਸਿਆਣ ਲਿਆ ਮੈਂ, ਤੂੰ ਹੁਣ ਮਤੇ ਖੱਤੇ ਪੈ ਗਿਆ। ਉਹ ਮੈਂ ਕਿਹਾ ਬੇ ਜੀ ਦੱਸੋ ਤੇ ਸਹੀ ਸਿਆਣਿਆ ਜੇ ਤੇ ਰਾਮ ਮੈਨੂੰ ਵੀ ਨਾ ਆਵੇ ਪਿਆ। ਅੱਛਾ ਉਹਨੇ ਆਖਿਆ ਸਿਆਣ ਲਿਆ ਜ਼ਫਰ ਮਸੱਲੀ ਦਾ ਪੁੱਤਰ ਹੈ। ਮੈਂ ਨਾ ਦੱਬ ਕੇ ਹੱਸਿਆ। ਅੱਛਾ ਮੈਂ ਸਹੀ ਸਿਆਣਿਆ ਨਾ, ਬੰਦਾ ਜਾਣਨੀ ਆ। ਮੈਂ ਕਿਹਾ ਚਲੋ ਠੀਕ ਹੈ। ਹੁਣ ਮੈਂ ਨਾ ਆਖਿਆ ਮੈਂ ਬੇਬੇ ਬੜੀ ਵੈਰੀ ਫਰੈਂਡ ਹੈ, ਜਿੱਥੇ ਦੀ ਆ ਉੱਥੇ ਲਾ ਕੇ ਆਵਾਂ। ਜਿਹੜੇ ਵੇ ਬੇਬੇ ਦਾ ਟਿਕਾਣਾ ਆਇਆ ਨਾ, ਮੈਂ ਆਖਿਆ ਮਾਂ ਜੀ ਲਵੋ ਹਾਂ ਲੱਥੇ। ਮੈਂ ਆਖਿਆ ਹੁਣ ਮੈਂ ਤੁਹਾਨੂੰ ਦੱਸਾਂ ਕੌਣ ਆ ਮੈਂ? ਮੈਂ ਨਹੀਂ ਸਹੀ ਦੱਸਿਆ? ਮੈਂ ਕਿਹਾ ਨਹੀਂ। ਮੈਂ ਕਿਹਾ ਮੈਂ ਯੂਸਫ ਲੰਬੜਦਾਰ ਦਾ ਪੁੱਤਰ ਆਇਆ ਵੇ ਬਿਸਮਿਲ੍ਲਾ ਕਰਾਂ। ਵੇ ਏਡਾ ਰੰਗ ਪੱਕਾ ਕਿੱਥੋਂ ਲੈਣ ਦੇ? ਵਾਹ ਵਾਹ ਵਾਹ। ਲੰਬੜਦਾਰ ਰਾਂ ਗੱਲ ਸੁਣਾਈਏ ਵੀ ਜਿਹੜਾ ਪ੍ਰਾਹੁਣਾ ਆਉਂਦਾ ਸੀ। ਲੰਬੜਦਾਰ ਰਾਂ ਗੱਲ ਸੁਣਾਈਏ ਵੀ ਜਿਹੜਾ ਪ੍ਰਾਹੁਣਾ ਆਉਂਦਾ ਸੀ, ਮੈਂ ਉਹਨੂੰ ਚਾਹ ਪਾਣੀ ਪੁੱਛਦਾ ਸਾਂ ਤੇ ਹੁੱਕਾ ਪੁੱਛਦਾ ਸਾਂ ਵੀ ਜੇ ਪੀਣਾ ਹੀ ਤੇ ਲਿਆਵਾਂ ਧਰ ਕੇ ਹੁੱਕਾ। ਗੱਲਾਂ ਚੋਂ ਗੱਲ ਤੇ ਪਿੰਡਾਂ ਚੋਂ ਰਾਹ ਨਿਕਲਦੇ ਨੇ। ਉਹਨਾਂ ਗੱਲ ਸੁਣਾਈਏ ਤੇ ਮੈਂ ਉਸ ਗੱਲ ਨੂੰ ਉਸੇ ਵੇਲੇ ਨੋਟ ਕੀਤਾ ਤੇ ਮੈਂ ਉਹ ਗੱਲ ਮੁਕੰਮਲ ਕਰ ਦੇਣੇ। ਸਾਡੇ ਕਾਬਲੇ ਇhtਰਾਮ ਨੇ ਤੇ ਮੈਂ ਗੱਲ ਇਹਨਾਂ ਦੀ ਗੱਲ ਤੋਂ ਸ਼ੁਰੂ ਕਰਾਂ। किसे लिखा भी इबादत से जन्नत मिलती है लेकिन खिदमत से खुदा मिलता है। माशाल्लाह माशाल्लाह। खिदमत करते रहे हो जा। इबादत से जन्नत मिलती है, खिदमत से खुदा मिलता है। ते जिन्हों खुदा मिल जे जन्नत उसे वाल हो गई कि फिर ना हो गई।